ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੀ। ਮਿੰਟ ਜੀ ਹੁਣ ਉਹਦੇ ਲਈ ਕੈਂਡਲ ਮਾਰਚ ਕੱਢਿਆ ਗਿਆ ਹੈ। ਬੰਬੀਹਾ ਗਰੁੱਪ ਦੀ ਧਮਕੀ ਦੀ ਫੇਰ ਇੱਕ ਵਾਰੀ ਚਰਚਾ ਹੈ, ਕਹਿੰਦੇ ਕਿ ਨਹੀਂ ਛੱਡਾਂਗੇ ਦੁਸ਼ਮਣਾਂ ਨੂੰ। ਹਾਂਜੀ, ਦੇਖੋ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਆ ਕਿ ਕੈਂਡਲ ਮਾਰਚ ਹੁਣੇ ਖਤਮ ਹੋਇਆ ਥੋੜੀ ਦੇਰ ਪਹਿਲਾਂ। ਬਹੁਤ ਘੱਟ ਸੀਗਾ, ਉੱਥੇ ਬਹੁਤ ਰਸ਼ ਸੀਗਾ, ਇੰਨਾ ਜ਼ਿਆਦਾ ਰਸ਼ ਸੀਗਾ ਕਿ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਦੇਖਣ ਵਾਲੀ ਗੱਲ ਇਹ ਆ ਕਿ ਹਜੇ ਵੀ ਹਮਦਰਦੀ ਉਸ ਪਰਿਵਾਰ ਦੇ ਨਾਲ ਘਟੀ ਨਹੀਂ ਹੈ ਕਿ ਬਹੁਤ ਜ਼ਿਆਦਾ ਹਮਦਰਦੀ ਹੈ ਲੋਕਾਂ ਦੀ। ਜੀ ਇਸ ਇਨਸਾਫ ਮਾਰਚ ਦੇ ਵਿੱਚ ਬਹੁਤ ਰਸ਼ ਸੀਗਾ ਉੱਥੇ ਵੀ। ਜੀ ਜੀ। ਬਾਕੀ ਜਿਹੜੀ ਕਾਲ ਸੀ ਕਿ ਦੂਜੇ ਪਿੰਡਾਂ 'ਚ ਸ਼ਹਿਰਾਂ 'ਚ ਵੀ ਕੱਢੋ ਕੈਂਡਲ ਮਾਰਚ, ਉਹਦੀ ਇੰਨੀ ਕੋਈ ਵਾਈ ਨਹੀਂ, ਪਰ ਉੱਥੇ ਬਹੁਤ ਵੱਡਾ ਇਕੱਠ ਹੋ ਗਿਆ ਸੀਗਾ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੋਰ ਆਸੇ ਪਾਸੇ ਕੀ ਕੁਛ ਹੋਇਆ ਮੈਨੂੰ ਇੰਨਾ ਪਤਾ ਵੀ ਨਹੀਂ, ਕਿਉਂਕਿ ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਹਾਂਜੀ ਕਿ ਹਾਂਜੀ। ਇਹ ਤੇ ਬਹੁਤ ਲੇਟ ਇਵਨਿੰਗ ਦੀ ਗੱਲ ਹੈ ਕਿ ਜਦੋਂ ਇਹ ਸਮਾਪਤ ਹੋਇਆ ਤਾਂ ਦੂਜੇ ਸ਼ਹਿਰਾਂ 'ਚ ਵੀ ਸ਼ਾਇਦ ਹੋਇਆ ਹੋਏਗਾ, ਪਰ ਮੈਨੂੰ ਨਹੀਂ ਪਤਾ, ਉਹਦੇ ਬਾਰੇ ਮੈਂ ਕੋਈ ਖਬਰ ਨਹੀਂ ਸੁਣੀ। ਜੀ ਜੀ। ਤੇ ਦੂਜੇ ਪਾਸੇ ਬੋਲੇ ਆ ਸਿੱਧੂ ਦੇ ਪਿਤਾ, ਉਹਨਾਂ ਨੇ ਫਿਰ ਉਹੀ ਗੱਲਾਂ ਦੁਹਰਾਈਆਂ ਕਿ ਨਿਆਂ ਦਿਓ ਬਈ, ਸਿਕਿਉਰਿਟੀ ਬਾਰੇ ਦੱਸੋ, ਫਿਰ ਇੰਡਸਟਰੀ ਦੇ ਵਿੱਚ ਜੋ ਇਸ ਵੇਲੇ ਗੰਦ ਖਿਲ ਰਿਹਾ ਵੈ ਉਹਦੀ ਜਾਂਚ ਪੜਤਾਲ ਕਰੋ, ਨਿਆਂ ਦਿਓ ਬਈ। ਸਰਕਾਰ ਵਾਰ-ਵਾਰ ਹੋ ਕੇ ਰਹੇ ਨੇ, ਸਾਰੀਆਂ ਗੱਲਾਂ ਬਾਤਾਂ ਤਕਰੀਬਨ ਉਹੀ ਨੇ, ਉਹੀ ਰਹਿਣੀਆਂ ਵੈਸੇ ਤਾਂ, ਭਾਵੇਂ ਸਾਲ ਚੱਲੇ, 2 ਸਾਲ ਚੱਲੇ, 2 ਮਹੀਨੇ ਚੱਲੇ, 2 ਦਿਨ ਚੱਲੇ, ਗੱਲਾਂ ਬਾਤਾਂ ਤਾਂ ਉਹੀ ਰਹਿਣੀਆਂ ਨੇ ਕੁੱਲ ਮਿਲਾ ਕੇ। ਤਾਂ ਇਸ ਵਿੱਚ ਹੁਣ ਜਿਹੜੀ ਦੂਜੀ ਗੱਲ ਤੁਸੀਂ ਕਹੀ ਹੈ ਕਿ ਧਮਕੀ ਆਈ ਆ ਬੰਬੀਹਾ ਗਰੁੱਪ ਦੀ, ਤਾਂ ਉਹਨਾਂ ਨੇ ਇਹਦੇ ਵਿੱਚ ਇਹ ਗੱਲ ਕਹੀ ਆ ਕਿ ਇਹਨਾਂ ਨੂੰ ਅਸੀਂ ਛੱਡਣਾ ਨਹੀਂ ਹੈ। ਮਤਲਬ ਕਿ ਜਿਹੜੇ ਦੁਸ਼ਮਣ ਕਿਹੜੇ ਆ, ਇੱਕ ਸ਼ਾਇਦ ਮਨਕੀਰਤ ਦਾ ਨਾਂ ਲੈ ਰਹੇ ਨੇ, ਉਹ ਮਨੀ ਭਲਵਾਨ ਦਾ, ਫਿਰ ਇਸ ਤੋਂ ਇਲਾਵਾ ਦੂਸਰਾ ਨਾਂ ਲੈ ਰਹੇ ਨੇ ਗੋਲਡੀ ਬਰਾੜ ਦਾ, ਕਿ ਇਹ ਚਾਹੇ ਕਿਤੇ ਵੀ ਚਲੇ ਜਾਣ, ਚਾਹੇ ਰੱਬ ਕੋਲ ਵੀ ਚਲੇ ਜਾਣ, ਛੱਡਣੇ ਅਸੀਂ ਤਾਂ ਵੀ ਨਹੀਂ। ਤਾਂ ਉਹ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵੈਸੇ ਉਹ ਮਿਨਿਸਟਰੀ ਨੇ ਵੀ ਅਲਰਟ ਭੇਜਿਆ ਹੋਇਆ ਕਿ ਬਈ ਇਹਨਾਂ ਤੇ ਹਮਲਾ ਹੋ ਸਕਦਾ, ਜਦੋਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਊਗਾ, ਹੋ ਸਕਦਾ ਕਿ ਉਸ ਵੇਲੇ ਇਹਨਾਂ ਤੇ ਹਮਲਾ ਹੋ ਜਾਵੇ। ਇਸ ਕਰਕੇ ਇੱਥੇ ਸਿਕਿਉਰਿਟੀ ਵਾਲੇ ਮਾਮਲੇ ਦੇ ਵਿੱਚ ਵੀ ਕੋਈ ਢਿਲਾਈ, ਕੋਈ ਨਰਮਾਈ ਨਹੀਂ ਵਰਤ ਸਕਦੇ। ਵੈਸੇ ਵਰਤਣਗੇ ਵੀ ਨਹੀਂ, ਕਿਉਂਕਿ ਅੱਗੇ ਬਹੁਤ ਵੱਡਾ ਨੁਕਸਾਨ ਹੋ ਚੁੱਕਾ, ਕਿਉਂਕਿ ਹੁਣ ਹੋਰ ਨੁਕਸਾਨ ਹੋ ਗਿਆ ਤੇ ਬਹੁਤ ਮਾੜੀ ਗੱਲ ਆ। ਪਰ ਇੱਥੇ ਦੂਜੇ ਪਾਸੇ ਉਹਨਾਂ ਦਾ ਗਿਲਾ ਕਿ ਇਹਨਾਂ ਨੂੰ ਤਾਂ ਤੁਸੀਂ ਬਹੁਤ ਸਿਕਿਉਰਿਟੀ ਦਿੱਤੀ ਹੈ, ਤੇ ਸਾਡੇ ਵਾਲੇ ਦੀ ਸਿਕਿਉਰਿਟੀ ਤੁਸੀਂ ਜਿਹੜੀ ਹੈਗੀ ਸੀ ਉਹ ਵੀ ਪੁੱਠੀ ਲੈ ਲਈ ਆ, ਵਾਪਸ ਲੈ ਲਈ ਆ। ਉਹ ਕਿਨ ਕਰਵਾਈ ਆ, ਉਹਦਾ ਇਨਾਮ ਤੇ ਦੱਸੋ। ਜਨਤਕ ਤੌਰ ਤੇ ਉਹ ਫੈਸਲਾ ਤੁਸੀਂ ਕਿਵੇਂ ਲਿਆ ਕਿ ਪਹਿਲਾਂ ਸਿਕਿਉਰਿਟੀ ਦਿੱਤੀ ਤੇ ਫਿਰ ਵਾਪਸ ਕਿਉਂ ਲਈ? ਇਹਦਾ ਜਵਾਬ ਤੇ ਦੇ ਦਿਓ ਕਮ ਸੇ ਕਮ। ਉਹ ਸਵਾਲ ਨੇ, ਦੇਖੋ ਉਹ ਸਵਾਲ ਰਹਿਣੇ ਹੀ ਰਹਿਣੇ ਨੇ ਹਾਲ ਦੀ ਘੜੀ। ਤਾਂ ਇਹ ਕੈਂਡਲ ਮਾਰਚ ਹੈ ਜਿਹੜਾ ਉਹ ਸਮਾਪਤ ਹੋ ਚੁੱਕਾ। ਧਮਕੀ ਵਾਲਾ ਜਿੱਥੋਂ ਤੱਕ ਮਸਲਾ ਹੈ, ਇਹ ਧਮਕੀ ਮੇਰੇ ਖਿਆਲ ਦੇ ਨਾਲ ਕੁਝ ਕੁ ਦਿਨਾਂ ਦੇ ਵਿੱਚ ਦੂਜੀ ਵਾਰੀ ਆ ਗਈ ਆ। ਓਵਰਆਲ ਜੇ ਦੇਖੋਗੇ ਤਾਂ ਬੜੀਆਂ ਆ ਰਹੀਆਂ ਨੇ ਧਮਕੀਆਂ, ਇਹ ਸਿਲਸਿਲਾ ਰੁਕ ਨਹੀਂ ਰਿਹਾ। ਔਰ ਇੰਟਰਸਟਿੰਗ ਗੱਲ ਇਹ ਸੀਗੀ ਕਿ ਧਮਕੀ ਦੇ ਨਾਲ ਨਾਲ ਇਹ ਵੀ ਅਪੀਲ ਕੀਤੀ ਗਈ ਸੀਗੀ, ਇਹ ਜਿਹੜੇ ਕਥਿਤ ਪੋਸਟ ਵਾਲੇ ਆ ਜਿਨ੍ਹਾਂ ਨੇ ਪੋਸਟ ਪਾਈ ਆ, ਹੁਣ ਪਤਾ ਨਹੀਂ ਤਾਂ ਮੈਂ ਸ਼ਬਦ ਇਸਤੇਮਾਲ ਕਰ ਰਿਹਾ ਕਥਿਤ, ਕਿ ਉਸ ਪੋਸਟ ਦੇ ਵਿੱਚ ਸਿੱਧੂ ਦੇ ਪਿਤਾ ਦੇ ਸਾਥ ਦੇਣ ਦੀ ਵੀ ਅਪੀਲ ਕੀਤੀ ਗਈ ਆ। ਇਹ ਵੀ ਇੰਟਰਸਟਿੰਗ ਗੱਲ ਹੈ ਕਿ ਧਮਕੀ ਹੈ, ਨਾਲ ਪੁਲਿਸ ਵਾਲਿਆਂ ਨੂੰ ਤਾਕੀਦ ਵੀ ਹੈ ਕਿ ਸਾਡੇ ਪਰਿਵਾਰਾਂ ਨੂੰ, ਟੱਬਰਾਂ ਨੂੰ ਤੰਗ ਨਾ ਕਰੋ ਵਗੈਰਾ ਵਗੈਰਾ, ਪਰ ਨਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਪੀਲ ਵੀ ਕੀਤੀ ਗਈ ਹੈ ਕਿ ਸਿੱਧੂ ਦੇ ਮਾਤਾ ਪਿਤਾ ਦਾ ਸਾਥ ਦਿਓ। ਜੀ ਜੀ ਜੀ।